ਜੋਸ਼ ਵਿੱਚ ਪਕੜ ਤਲਵਾਰ ਨੰਗੀ ਤੁਮ ਅਰਦ ਵਿੱਚ ਉਮਰ ਦੀ ਧਮਕਦੀ ਏ ਮਿਲਿਆ ਰਹੂ ਨਾ ਇੰਦਨ ਅਬਦੁੱਲਾ ਅੱਜ ਕਿਉਂ ਤਲਵਾਰ ਤੇ ਚਮਕਦੀ ਉਹਨਾਂ ਨੇ ਪੁੱਛਿਆ ਉਮਰ ਅੱਜ ਕਿੱਥੇ ਚੱਲਿਆ ਹੈ ਤੇ ਉਸ ਵੇਲੇ ਕਹਿੰਦਾ ਸੇ ਮੁਹੰਮਦ ਦਾ ਕੱਟਣਾ ਖੂਨੀ ਅੱਖ ਨਾ ਗਜ਼ਬ ਸੀ ਚਮਕਦੀ ਆ ਰੱਖਣ ਤੜੀ ਤੇ ਜਾਨ ਨਹੰਗ ਜਿਹੜੇ ਉਹ ਨਾ ਹੋੜ ਨਾ ਦੌੜ ਤੇ ਚਮਕਦੀ ਉਸ ਵੇਲੇ ਕੁਦਰਤ ਆ ਗਈ ਰਾਤ ਨੇ ਪਲਟਣੇ ਨੂੰ ਔਰ ਨਿਜਤ ਪਲਕ ਵਿੱਚ ਜਗ੍ਹਾ ਦੀ ਲਮਕਦੀ ਉਮਰ ਦਾ ਜੋਸ਼ ਤਾਂ ਕਿਸੇ ਗੱਲ ਸੱਚੀ ਉਹਨੂੰ ਚਮਕਦੀ ਨਹੀਂ ਮੈਂ ਅਬਦੁੱਲਾ ਨੇ ਉਹਨੂੰ ਉਹਦਾ ਜੋਸ਼ ਵੇਖ ਕੇ ਜਾਂਦਿਆਂ ਵੇਖ ਕੇ ਇੱਕ ਗੱਲ ਕੀਤੀ ਕੇ
ਪਹਿਲਾਂ ਇਹ ਆਪਣੇ ਘਰ ਦੀ ਕੈੜ ਲੈ ਲੈ, ਫੇਰ ਵਰਤ ਲਈ। ਉਸ ਦਰਬਾਰ ਜਾ ਕੇ ਦੇਖਿਆ ਹੈ ਮੂਮਨ ਭੈਣ ਤੇ ਫਿਰੇ ਭਰਾ ਕਾਤਲ, ਪਹਿਲਾਂ ਉਸ ਦੇ ਸਿਰ ਉਤਾਰ ਜਾ ਕੇ। ਹਾਰੋ ਗਏ ਭਾਈ ਚੁੱਪ ਕਰਕੇ। ਜਿਸ ਵਕਤ ਇਹ ਸੁਨੇਹਾ ਮਿਲਿਆ ਤੇ ਸ਼ਾਇਰ ਫਰਮਾਉਂਦਾ ਹੈ, ਇਹ ਪਲਕ ਪਲਕ ਵਿੱਚ ਬਦਲਦਾ ਰੰਗੀ ਉੱਥੇ ਹੈ, ਆ ਵੇਖੋ ਰੱਬ ਰਹੀਮ ਦੇ ਭਾਵਣੇ ਨੂੰ ਲਿਆ ਪਕੜ ਦਵਾ ਸਰਕਾਰ ਦੀ ਨੇ, ਹੁਣ ਉਮਰ ਚੱਲਿਆ ਮਰਤਬੇ ਭਾਵਣੇ ਨੂੰ। ਇਹ ਆਈ ਰਾਤ ਬਾਹਰ ਦੀ ਉੱਡ ਚੱਲੀ, ਉਹ ਬੁਲਬੁਲ ਫੁੱਲਾਂ ਉੱਤੇ ਮੌਜ ਮਨਾਵਣੇ ਨੂੰ ਚੱਲਿਆ ਕੱਟਣ ਮੁਹੰਮਦ ਦਾ ਸੀਸ ਨੂਰੀ, ਕਿ ਖਬਰੇ ਆਪਣੇ ਸਿਰ ਕਟਵਾਵਣੇ ਨੂੰ। ਰਹਿਮਤ ਰੱਬ ਦੀ ਮਿਲੇ ਦੀ ਕੁੱਟ ਸੀ ਨੇ, ਘਰੋਂ ਤੇ ਚੱਲਿਆ ਕਹਿਰ ਕਮਾਵਣੇ ਨੂੰ, ਦਾਇਮ ਉਸ ਨੂੰ ਆਪਣਾ ਸਿਰ ਦੇਖ ਅੱਜ ਦਾ ਚੱਲਿਆ ਸਿਰ ਲਿਆਵਣੇ ਨੂੰ। ਨਈਮ ਬਿਨ ਅਬਦੁੱਲਾ ਨੇ ਸੁਨੇਹਾ ਦਿੱਤਾ ਵੀ ਪਹਿਲੋਂ ਆਪਣੇ ਘਰ ਦਾ ਤੇ ਪਤਾ ਕਰ। ਉਸ ਵੇਲੇ ਸ਼ਾਇਰ ਫਰਮਾਉਂਦਾ, ਹਮ ਬਾਈ ਹੋਇਆ ਸੁਣਦੇ ਆ ਉਮਰ ਦਾ ਉਹ ਜੋਸ਼ ਠੰਡਾ, ਤੇ ਫਿਰ ਪੈਰ ਤਾਈਂ ਹੋਸ਼ ਆਉਂਦੀ, ਸ਼ਰਮਸਾਰੋ ਵਿੱਚ ਮਿਆਨ ਲੁਕ ਗਈ, ਜਿਹੜੀ ਤਲਵਾਰ ਨਾਲ ਠੱਲੀ ਜਾਂਦੀ।
ਨਾਲ ਹੋਰ ਹੋ ਗਿਆ ਕਿਸਮਤ ਪਈ ਇਮਾਨ ਚਮਕਾਉਂਦੀ ਏ ਆਸਮਾਨ ਸੁਨਾਉਂਦਾ ਆਖਰਕਾਰ ਕਰਕੇ ਉਹ ਪਾਸ ਵੀਰਾ ਭੈਣ ਤਾਂ ਕਿਤਾਬ ਲਿਆਂਦੀ ਏ ਜਦੋਂ ਉਮਰਕਾਰ ਵਜੂ ਤਿਆਰ ਹੋਇਆ ਵਰਕੇ ਅਦਬ ਦੇ ਨਾਲ ਖੜਾਉਂਦੀ ਏ ਲੱਗਾ ਪੜਨ ਹਦਾਇਤਾਂ ਤੇ ਆਇਤਾਂ ਨੂੰ ਉਸ ਵੇਲੇ ਸੀਨੇ ਅਸਰ ਦੀ ਨਦੀ ਲਹਿਰ ਆਉਂਦੀ ਏ ਕਾਇਮ ਪੜੇ ਨਾਲੇ ਦਾਰੋ ਦਾਰ ਰੋਵੇ ਕਿਸਮਤ ਪਈ ਇਮਾਨ ਚਮਕਾਵੇ ਇਸ ਵਕਤ ਉਹ ਅਗਲਾ ਉਮਰ ਨਹੀਂ ਰਿਹਾ ਬਦਲ ਗਿਆ ਤੇ ਉਸੇ ਭੈਣ ਤੇ ਭੂਜੇ ਨਾਲ ਗੱਲ ਕਰਦਾ
मैं मुहम्मद दे मारने नूं ते मैनू मारदे लै चलो।